ਜੀ, ਜਿਵੇਂ ਹੁਣ ਆਪਾਂ 11 ਜਨਵਰੀ ਦਾ ਜ਼ਿਕਰ ਕੀਤਾ, ਅੱਜ ਆਲਰੇਡੀ ਉਸ ਚੀਜ਼ ਨੂੰ 7-8 ਦਿਨ ਬੀਤ ਚੁੱਕੇ ਆ। ਕਿਹੋ ਜਿਹਾ ਰਿਸਪੌਂਸ ਹੈ? ਕੀ ਲੋਕ ਚਾਹੁੰਦੇ ਨੇ ਕਿ ਇਸ ਪਟੀਸ਼ਨ ਦੇ ਰਾਹੀਂ, ਕਿਉਂਕਿ ਬਹੁਤ ਲੋਕਾਂ ਦਾ ਇਹ ਵੀ ਝੁਕਾਅ ਹੈਗਾ ਕਿ ਇਹ ਇੱਕ ਧੱਬੇ ਵਾਂਗੂ ਲੈਂਦੇ ਨੇ ਤੇ ਇਹ ਜਿਹੜਾ ਦਾਗ ਆ ਉਹ ਧੋਤਾ ਜਾਣਾ ਚਾਹੀਦਾ। ਦੇਖੋ, ਇਹ ਹੁੰਗਾਰਾ ਤਾਂ ਠੀਕ ਮਿਲਦਾ। ਜਿਹੜੀ ਆਨਲਾਈਨ ਪਟੀਸ਼ਨ ਹੈ, ਜੀ, ਉਹ ਹੁਣੇ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਚੈੱਕ ਕਰਦਾ ਸੀਗਾ ਕਿ ਉੱਥੇ 200 ਦਸਤਖਤ ਤਾਂ ਹੋ ਚੁੱਕੇ ਨੇ। ਠੀਕ ਹੈ ਜੀ। ਤੋ ਲਗਾਤਾਰ ਉਹਨੂੰ ਹੁੰਗਾਰਾ ਮਿਲ ਰਿਹਾ। ਜਿਹੜੀ ਆਨਲਾਈਨ ਪਟੀਸ਼ਨ ਘੁੰਮ ਵੀ ਬਹੁਤ ਤੇਜ਼ੀ ਨਾਲ ਰਹੀ ਹੈ। ਹੂੰ, ਜਿਹੜੀ ਫਿਜ਼ੀਕਲ ਪਟੀਸ਼ਨ ਹੈ, ਉਸ ਉੱਪਰ ਅਜੇ ਕੰਮ ਅਸੀਂ ਸ਼ੁਰੂ ਹੀ ਕੀਤਾ। ਸੋ 11 ਜਨਵਰੀ ਤੋਂ ਲੈ ਕੇ ਜਦੋਂ ਸੁਖ ਸਾਗਰ ਸਾਹਿਬ ਗੁਰਦੁਆਰਾ ਵਿਖੇ ਜਿਹੜਾ ਐਤਵਾਰ ਦਾ ਪ੍ਰੋਗਰਾਮ ਸੀਗਾ, ਉਸ ਵਿੱਚ ਚੰਗਾ ਹੁੰਗਾਰਾ ਮਿਲਿਆ। ਜੀ, ਪਰ ਅਸੀਂ ਇਹ ਤੈਅ ਕੀਤਾ ਕਿ ਇਸ ਪਟੀਸ਼ਨ ਨੂੰ ਵਿਸਾਖੀ ਤੱਕ ਜਾਰੀ ਰੱਖੀਏ। ਜੀ, ਵਿਸਾਖੀ ਦੇ ਨਗਰ ਕੀਰਤਨ ਤੱਕ ਜਾਰੀ ਰੱਖਾਂਗੇ, ਤਾਂ ਜੋ ਘੱਟੋ ਘੱਟ 10,000 12,000 ਜਾਂ ਉਸ ਤੋਂ ਬਾਅਦ ਦਸਤਖਤ ਹੋ ਜਾਣ। ਇੱਥੋਂ ਦੇ ਜਿਹੜੇ ਜ਼ਿੰਮੇਵਾਰ ਲੀਡਰ ਨੂੰ ਸੌਂਪਾਂਗੇ ਅਸੀਂ, ਤਾਂ ਜੋ ਮਾਮਲਾ ਪਾਰਲੀਮੈਂਟ 'ਚ ਚੁੱਕਿਆ ਜਾਵੇ ਔਰ ਇਹ ਗੱਲ ਕਿਸੇ ਧਰਮ ਪਤਾ ਲੱਗੇ। ਉਸ ਦੇ ਲਈ ਕੋਸ਼ਿਸ਼ਾਂ ਨਿਰੰਤਰ ਜਾਰੀ ਨੇ। ਜੀ, 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 ਬਿਲਕੁਲ। ਸੋ ਉਹਦੇ ਲਈ ਪਰ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਮਾਰਟਿਨ ਨਿਮੋਲਰ ਦੀ ਕਹਾਣੀ ਤੋਂ, ਜਿਹੜਾ ਤੁਸੀਂ ਜਦੋਂ ਉਹ ਸਿੱਖਾਂ ਲਈ ਆਏ, ਆਰਟੀਕਲ ਵੀ ਲਿਖਿਆ ਨਾ 84 ਦੇ ਵਿੱਚ, ਉਹਦੇ ਵਿੱਚ ਤੁਸੀਂ ਬਹੁਤ ਸਾਰੇ ਪੱਖਾਂ ਨੂੰ ਛੂਹਿਆ, ਬਹੁਤ ਸਾਰੇ ਪਹਿਲੂਆਂ ਨੂੰ ਛੂਹਿਆ, ਤੇ ਜੋ ਇਸ ਵੇਲੇ ਦੇਸ਼ ਦੇ ਵਿੱਚ ਸਿਆਸੀ ਵਰਤਾਰੇ ਵਾਪਰ ਰਹੇ ਨੇ ਉਹਨਾਂ ਦੇ ਨਾਲ ਲਿੰਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਔਰ ਕੀਤਾ ਵੀ ਤੁਸੀਂ ਉਹਨਾਂ ਚੀਜ਼ਾਂ ਨੂੰ ਲਿੰਕ। ਕੀ ਉਹ ਚੀਜ਼ਾਂ ਨੂੰ ਹੁਣ ਇੱਥੇ ਵੀ ਜੋੜ ਕੇ ਦੇਖਿਆ ਜਾਣਾ ਚਾਹੀਦਾ ਕਿ ਜਿਹੜੇ ਮਾਨਵਤਾਵਾਦੀ ਸੋਚ ਦੇ ਲੋਕ ਨੇ, ਜਿਨ੍ਹਾਂ ਨੂੰ ਕਿਸੇ ਮਤਲਬ ਖਾਸ ਪੋਲੀਟੀਕਲ ਏਜੰਡੇ ਨੂੰ ਤਾਂ ਸਮਰਪਿਤ ਨਹੀਂਗੇ, ਉਹਨਾਂ ਨੂੰ ਇਹ ਤੇ ਜ਼ਰੂਰ ਉਹਨਾਂ ਦੇ ਡਿਸਕੋਰਸ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ? ਲਾਜ਼ਮੀ ਤੌਰ ਤੇ ਦੇਖੋ, ਮਾਰਟਿਨ ਨੋਮਲਰ ਦੀ ਕਹਾਣੀ ਆਪਣੇ ਆਪ 'ਚ ਬੜੀ ਦਿਲਚਸਪ ਕਹਾਣੀ ਹੈ। ਜੀ, ਜੀ। ਮਾਰਟਿਨ ਨੋਮਲਰ ਕਿਸੇ ਵੇਲੇ ਖੁਦ ਨਾਜ਼ੀਆਂ ਤੋਂ ਪ੍ਰਭਾਵਿਤ ਸੀ ਔਰ ਇੱਕ ਈਸਾਈ ਪ੍ਰਚਾਰਕ ਸੀ। ਜੀ। ਜਦੋਂ ਨਾਜ਼ੀ ਆ ਕੇ ਉਸਦੀ ਚਰਚ ਉੱਪਰ ਕਾਬਜ਼ ਹੁੰਦੇ ਨੇ, ਉਸ ਤੋਂ ਪਿੱਛੋਂ ਦੀ ਅੱਖਾਂ ਖੁੱਲਦੀਆਂ। ਤੋ ਕਵਿਤਾ ਦੇ ਰੂਪ ਵਿੱਚ ਜੋ ਗੱਲ ਕਹਿ ਰਿਹਾ, ਉਹ ਸੱਚ ਕਹਿ ਰਿਹਾ, ਸੱਚ ਬਿਆਨ ਕਰ ਰਿਹਾ। ਜੋ ਉਸ ਨਾਲ ਇਨ ਬਿਨ ਹੋਇਆ, ਉਸੀ ਨੂੰ ਉਸਨੇ ਬਿਆਨ ਕੀਤਾ। ਸੋ ਪਹਿਲਾਂ ਉਹ ਜਿਵੇਂ ਦੱਸਦਾ ਕਿ ਵੀ ਜਦੋਂ ਟ੍ਰੇਡ ਯੂਨੀਵਰਸਿਟੀ ਮਗਰ ਨਾਜ਼ੀ ਆਏ, ਮੈਂ ਕੁਝ ਨਾ ਕਿਹਾ, ਫਿਰ ਯਹੂਦੀਆਂ ਮਗਰ ਆਇਆ, ਮੈਂ ਚੁੱਪ ਰਿਹਾ, ਕਿਉਂਕਿ ਮੈਂ ਨਾ ਯਹੂਦੀ ਸੀ, ਨਾ ਮੈਂ ਟ੍ਰੇਡ ਯੂਨੀਵਰਸਿਟੀ। ਅਖੀਰ ਜਦੋਂ ਮੇਰੀ ਵਾਰੀ ਆਈ ਤਾਂ ਕੋਈ ਵੀ ਆਵਾਜ਼ ਬੁਲੰਦ ਕਰਨ ਨਹੀਂ ਰਿਹਾ। ਐਕਚੁਅਲੀ ਉਹਦੇ ਨਾਲ ਇਹ ਕਹਾਣੀ ਏਦਾਂ ਹੀ ਹੋਈ ਹੈ। ਜੀ। ਜਦੋਂ ਉਹ ਨਾਜ਼ੀਆਂ ਦੇ ਖਿਲਾਫ ਲਕੀਰ ਉਸਨੇ ਕੱਢ ਦਿੱਤੀ, ਤਾਂ ਉਸ ਤੋਂ ਪਿੱਛੋਂ ਉਸਨੂੰ ਫੜਿਆ ਵੀ ਗਿਆ, ਜੇਲ੍ਹ ਸੁੱਟਿਆ ਗਿਆ। ਮੈਨੂੰ ਉਸਦੇ ਘਰ ਜਾਣ ਦਾ ਮੌਕਾ ਮਿਲਿਆ, ਮੈਨੂੰ ਉਹ ਜੇਲ੍ਹ ਵੇਖਣ ਦਾ ਮੌਕਾ ਮਿਲਿਆ ਜਿੱਥੇ ਰੱਖਿਆ ਗਿਆ ਸੀਗਾ। ਸੋ ਮਾਰਟਿਨ ਨੋਮਲਰ ਬਾਰੇ ਮੇਰੇ ਮਨ 'ਚ ਬਹੁਤ ਸਾਰੇ ਸਵਾਲ ਵੀ ਸੀਗੇ ਔਰ ਮੇਰੀ ਇੱਛਾ ਵੀ ਸੀ ਕਿ ਜਾ ਕੇ ਦੇਖਾਂ। ਜੀ, ਜੀ। 2018 ਦੇ ਵਿੱਚ ਮੈਂ ਜਦੋਂ ਉੱਥੇ ਜਰਮਨੀ ਗਿਆ ਤੇ ਮੈਂ ਸਾਰਾ ਕੁਝ ਵੇਖ ਕੇ ਆਇਆ, ਤੇ ਮੇਰੇ ਮਨ 'ਚ ਇਹ ਵਿਚਾਰ ਮਤਲਬ ਪੁੰਗਰ ਰਹੇ ਸੀ ਕਿ ਇਹੋ ਜਿਹੀ ਕਿਤਾਬ ਲਿਖੀ ਜਾਵੇ, ਕੋਈ ਲੰਬਾ ਨਿਬੰਧ ਲਿਖਿਆ ਜਾਵੇ। ਲੰਬੇ ਨਿਬੰਧ ਨੇ ਬਾਅਦ 'ਚ ਬੱਚਿਆਂ ਨੂੰ ਕਿਤਾਬ ਦਾ ਰੂਪ ਲੈ ਰਿਹਾ। ਵੈਸੇ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਸਭ ਤੋਂ ਪਹਿਲੀ ਮੇਰੀ ਕਿਤਾਬ ਆਈ ਸੀ ਜਦੋਂ ਮੈਂ 26 ਜਾਂ 27 ਸਾਲ ਦਾ ਸੀਗਾ। 1997 ਦੀ ਗੱਲ ਮੈਂ ਕਰਦਾ। ਜੀ, ਜੀ। ਤੇ ਉਹ ਸਮਝ ਲਓ ਕਿ 84 ਦੇ ਦੁਖਾਂਤ ਤੋਂ ਤਕਰੀਬਨ 10-15 ਸਾਲ ਬਾਅਦ ਦੀ ਗੱਲ ਕਰ ਲਈਏ ਆਪਾਂ, ਹਨਾ। ਉਹ ਜਿਹੜੀ ਮੇਰੀ ਪਹਿਲੀ ਕਿਤਾਬ ਸੀ, ਉਹ ਖਾੜਕੂਵਾਦ ਬਾਰੇ ਸੀ ਕਿ ਕਿਉਂ ਜਿਹੜੇ ਪੰਜਾਬ ਦੇ ਨੌਜਵਾਨ ਖਾੜਕੂ ਬਣੇ। ਉਹਨਾਂ ਵਿੱਚ ਪੂਰਾ ਅਧਿਆਇ ਕਿ 84 ਇੱਕ ਵੱਡਾ ਕਾਰਨ ਸੀ। 84 ਇੱਕ ਵਾਟਰ ਸ਼ੈਡ ਈਅਰ ਸੀ। 84 ਨੇ ਕਿਵੇਂ ਇੱਕ ਹਾਲਾਤ ਇਹੋ ਜਿਹੇ ਪੈਦਾ ਕਰਦੇ ਕਿ ਉਹ ਨੌਜਵਾਨ ਨਾ ਚਾਹੁੰਦੇ ਹੋਏ ਵੀ ਇਸ ਲਹਿਰ ਵਿੱਚ ਆਕਰਸ਼ਿਤ ਹੋ ਗਏ, ਇਸ ਲਹਿਰ ਵਿੱਚ ਕੁੱਦ ਪਏ, ਹਨਾ। ਜੀ, ਜੀ। ਤੇ ਉਹ ਤਾਂ ਗੱਲ ਮੇਰੇ ਮਨ 'ਚ ਕਦੋਂ ਦੀ ਸੀ। ਫਿਰ ਬਾਅਦ ਕਈ ਸਾਲਾਂ ਬਾਅਦ ਏਅਰ ਇੰਡੀਆ ਬਾਰੇ ਵੀ ਲਿਖਣ ਦਾ ਮੌਕਾ ਮਿਲਿਆ, ਇੱਥੋਂ ਤੱਕ ਕਿ ਮੇਵਾ ਸਿੰਘ ਬਾਰੇ ਵੀ ਲਿਖਣ ਦਾ ਮੌਕਾ ਮਿਲਿਆ। ਜੀ, ਜੀ। ਤੋ ਕਰਦੇ ਮੈਂ 84 ਬਾਰੇ ਤਾਂ ਲਗਾਤਾਰ ਲਿਖਦਾ ਸੀ। ਨਿਬੰਧਾਂ ਦੀ ਵੀ ਕਿਤਾਬ ਮੇਰੀ ਆ ਚੁੱਕੀ ਹੈ, ਨੋਟਸ ਔਨ 1984। ਪਰ ਇਹ ਮੇਰੀ ਪਹਿਲੀ ਕੋਸ਼ਿਸ਼ ਸੀ ਕਿ ਬੱਚਿਆਂ ਨੂੰ ਸਮਰਪਿਤ ਕਿਤਾਬ ਕੱਢੀ ਜਾਵੇ। ਜੀ, ਜੀ। ਕਿਉਂਕਿ ਜਿਹੜਾ ਮੌਜੂਦਾ ਵਰਾ ਹੈ, ਇਹ ਬਹੁਤ ਮਹੱਤਵਪੂਰਨ ਵਰਾ ਹੈ। ਇਹ 84 ਦੇ ਦੁਖਾਂਤ ਦਾ 40ਵਾਂ ਵਰਾ। ਜੀ, ਜੀ, ਬਿਲਕੁਲ। 40 ਸਾਲ ਹੋ ਚੁੱਕੇ ਨੇ ਉਸ ਦੁਖਾਂਤ ਨੂੰ ਵਾਪਰੇ। 40 ਸਾਲਾਂ ਵਿੱਚ ਤੁਸੀਂ ਵੇਖ ਲਓ ਕਿੰਨੀ ਵਾਰ ਉਸਦਾ ਦੁਹਰਾਅ ਹੋਇਆ। 2002 ਵਿੱਚ ਹੋਇਆ, 2008 ਵਿੱਚ ਹੋਇਆ। ਪੁਲਵਾਮਾ ਦੇ ਹਮਲੇ ਤੋਂ ਬਾਅਦ ਕਸ਼ਮੀਰ ਦੇ ਖਿਲਾਫ ਜਿਹੜਾ ਜੋ ਕੁਝ ਕੀਤਾ ਗਿਆ ਉਹ ਹੋਇਆ। ਹੁਣ ਫਲਸਤੀਨ ਜੋ ਹੋ ਰਿਹਾ ਉਹ ਵੀ ਉਸਦਾ ਦੁਹਰਾਅ ਹੀ ਹੈ। ਜੀ। ਸੋ ਮਨੁੱਖਤਾਵਾਦੀ ਨਜ਼ਰੀਏ ਤੋਂ ਇਸ ਗੱਲ ਨੂੰ ਸਮਝਣਾ ਜ਼ਰੂਰੀ ਕਿ ਕਿਵੇਂ ਉਸ ਦੁਖਾਂਤ ਨੂੰ ਦੁਹਰਾਇਆ ਜਾ ਰਿਹਾ ਬਾਰ-ਬਾਰ, ਤਾਂ ਜੋ ਉਸ ਦੁਖਾਂਤ ਦੀ ਗਹਿਰਾਈ ਦਾ ਲੋਕਾਂ ਨੂੰ ਅਹਿਸਾਸ ਹੋ ਸਕੇ। ਹਾਂਜੀ। ਨਾਲ ਨਾਲ ਅੱਜ ਜੇ ਉਦੋਂ ਇਨਸਾਫ ਹੋ ਜਾਂਦਾ ਤੇ ਬਾਅਦ 'ਚ ਨਾ ਇਨਸਾਫੀਆਂ ਨਹੀਂ ਸੀ ਹੋਣੀਆਂ। ਇਹ ਵੀ ਗੱਲ ਸੱਚ ਹੈ, ਇਹ ਵੀ ਲੋਕਾਂ ਨੂੰ ਪਤਾ ਹੋਵੇ। ਸੋ ਇਹਨਾਂ ਗੱਲਾਂ ਨੂੰ ਲੋਕਾਂ ਦੇ ਸਾਹਮਣੇ ਰੱਖਣ ਲਈ, ਖਾਸ ਤੌਰ ਤੇ ਨੌਜਵਾਨ ਪੀੜ੍ਹੀ ਦੇ ਸਾਹਮਣੇ ਰੱਖਣ ਲਈ ਇੱਕ ਬਹੁਤ ਸੌਖੀ ਜਿਹੀ ਕਿਤਾਬ ਕੱਢਣ ਦਾ ਮੇਰਾ ਇਹ ਨਿਸ਼ਚਾ ਸੀਗਾ। ਜੀ, ਜੀ। ਸੋ ਬੂਟਾ ਸਿੰਘ ਨੇ ਮੇਰਾ ਸਾਥ ਦਿੱਤਾ। ਅੰਗਰੇਜ਼ੀ ਕਿਤਾਬ ਸੀ ਮੁੱਖ ਤੌਰ ਤੇ, ਜਿਸਨੂੰ ਪੰਜਾਬੀ 'ਚ ਉਹਨਾਂ ਨੇ ਉਸੇ ਪ੍ਰਿੰਟ ਤੇ ਅਨੁਵਾਦਿਤ ਕੀਤਾ। ਠੀਕ ਹੈ ਜੀ। ਇਲਸਟ੍ਰੇਸ਼ਨਾਂ ਬਣਾਈਆਂ ਜਰਨੈਲ ਸਿੰਘ ਨੇ। ਅਸੀਂ ਇੱਕ ਬੱਚਿਆਂ ਦੀ ਇੱਕ ਕਹਾਣੀ ਜਾਂ ਕਿਤਾਬ ਤਿਆਰ ਕਰਨ 'ਚ ਕੁਝ ਕਾਮਯਾਬੀ ਖੱਟੀ ਹੈ। ਸੋ ਇਸ ਮੌਕੇ ਤੇ 84 ਵਿੱਚ ਹੀ ਦੇਖੋ ਸਬਬ ਨਾਲ ਮਾਰਟਿਨ ਨੋਮਲਰ ਦੀ ਮੌਤ ਵੀ 84 ਵਿੱਚ ਹੋਈ ਹੈ। ਓ ਜੀ, ਜੀ। ਔਰ ਉਹੀ ਜਿਹੜਾ ਵਰਾ ਸੀਗਾ ਸਿੱਖਾਂ ਦੇ ਵਾਟਰ ਸ਼ੈਡ ਈਅਰ ਸੀਗਾ। ਸੋ ਇਹ ਗੱਲ ਬਾਰ-ਬਾਰ ਉੱਠਦੀ ਹੈ ਕਿ ਜੇ 84 ਦਾ ਕਤਲੇਆਮ ਨਾ ਹੁੰਦਾ ਤੇ ਸ਼ਾਇਦ 2002 ਵੀ ਨਾ ਹੁੰਦਾ। ਹੁਕਮਰਾਨਾਂ ਨੂੰ ਇਹ ਮੂੰਹ ਨਾ ਪਿਆ ਹੁੰਦਾ ਕਿ ਉਸੇ ਕਿਸਮ ਦਾ ਜਿਹੜਾ ਦੁਖਾਂਤ ਦੁਹਰਾਇਆ ਜਾਵੇ। ਲੋਕਾਂ ਦੇ ਖੂਨ ਦੀ ਹੋਲੀ ਖੇਡ ਕੇ ਵੋਟਾਂ ਮੁੱਕ ਗਈਆਂ ਜਾਣ। ਉਹ ਹੱਲਾਸ਼ੇਰੀ ਮਿਲੀ ਹੈ ਬੀਜੇਪੀ ਨੂੰ, ਜਿਸ ਦੇ ਚੱਲਦਿਆਂ ਬਾਅਦ ਵੀ ਦੁਖਾਂਤ ਦੁਹਰਾਏ ਗਏ ਨੇ।
ਔਰ ਅੱਜ ਹਾਲਾਤ ਇਹ ਬਣ ਗਏ ਨੇ ਕਿ ਜਿਹੜੇ ਲੋਕ ਜਿਹੜੇ ਉਸ ਸਿੱਖ ਭਾਈਚਾਰੇ ਨਾਲ ਸੰਬੰਧਿਤ ਨਹੀਂ ਜਾਂ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਨਹੀਂ, ਘੱਟ ਗਿਣਤੀ ਨਾਲ ਸੰਬੰਧਿਤ ਨਹੀਂ, ਪਰ ਵੱਡੇ ਭਾਈਚਾਰੇ 'ਚ ਰਹਿੰਦੇ ਹੋਏ ਇਨਸਾਫ ਦੀ ਗੱਲ ਕਰਦੇ ਨੇ, ਅੱਜ ਉਹਨਾਂ ਦੇ ਵੀ ਮੂੰਹ ਬੰਦ ਕੀਤੇ ਜਾ ਰਹੇ। ਜੀ ਜੀ। ਸੋ ਬੇਸਿਕਲੀ ਮਾਰਟਿਨ ਨੋਮਲਰ, ਮੈਂ ਸਮਝਦਾ ਕਿ ਜੋ ਉਹਨਾਂ ਦੀ ਇਹ ਕਥਨ ਸੀਗੇ ਉਹ ਇੱਕ ਪ੍ਰੇਰਣਾ ਸਰੋਤ ਬਣੇ। ਜ਼ਮੀਨ ਜਿਹੜੀ ਕਹਾਣੀ ਲਈ ਉਹਨਾਂ ਨੇ ਤਿਆਰ ਕੀਤੀ, ਪਰ ਜਿਹੜੀ ਉਹਨਾਂ ਦੀ ਕਹਾਣੀ ਹੈ ਉਹ ਸਿਰਫ ਜਰਮਨੀ ਤੱਕ ਪ੍ਰਸੰਗਿਤ ਨਹੀਂ ਹੈ, ਉਹ ਪੰਜਾਬ ਲਈ, ਭਾਰਤ ਲਈ ਵੀ ਉਨੀ ਕੀ ਪ੍ਰਸੰਗਿਤ ਹੈ। ਉਸ ਨੂੰ ਭਾਰਤੀ ਹਕੀਕਤਾਂ ਦੇ ਅਨੁਸਾਰ ਢਾਲ ਕੇ ਉਸ ਕਹਾਣੀ ਨੂੰ ਪੇਸ਼ ਕਰਨ ਦੀ ਇਹ ਨਿਮਾਣੀ ਜਿਹੀ ਕੋਸ਼ਿਸ਼ ਸੀ।